ਜੱਗੂ ਭਗਵਾਨਪੁਰੀਏ ਦੀ ਗੱਲ ਕਰੀਏ ਪੰਨੂ ਸਾਹਿਬ, ਉਹਦਾ ਰਿਮਾਂਡ ਮਿਲ ਗਿਆ ਤੇ 11 ਹੋਰ ਗੈਂਗਸਟਰ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜੀ। ਇਹ ਲਾਰੈਂਸ ਬਿਸ਼ਨੋਈ ਤੋਂ ਬਾਅਦ ਜੱਗੂ ਭਗਵਾਨਪੁਰੀਆ ਜੀ। ਜਿਹੜਾ ਜਿਹਦਾ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਰਿਮਾਂਡ ਮਿਲਿਆ, ਘੱਟੋ ਘੱਟ ਪੰਜਾਬ ਪੁਲਿਸ ਦੀ ਇੰਨੀ ਤਾਂ ਇਹ ਕਾਮਯਾਬੀ ਹੈਗੀ ਆ ਜਾਂ ਪੰਜਾਬ ਦੇ ਵਕੀਲਾਂ ਦੀ ਕਿ ਉਹਨਾਂ ਨੇ ਦਿੱਲੀ ਤੋਂ ਪਟਿਆਲਾ ਜਿਹੜੀ ਕੋਰਟ ਹੈ ਉੱਥੋਂ ਇਹਨੂੰ ਜੱਗੂ ਭਗਵਾਨਪੁਰੀਏ ਨੂੰ ਰਿਮਾਂਡ ਤੇ ਲੈ ਲਿਆ, ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹਦਾ ਟ੍ਰਾਂਜ਼ਿਟ ਰਿਮਾਂਡ ਲੈ ਕੇ ਮਾਨਸੇ ਲੈ ਆਂਦਾ। ਜੱਗੂ ਭਗਵਾਨਪੁਰੀਏ ਦਾ ਸਿੱਧਾ ਨਾਮ ਨਹੀਂ, ਪਰ ਸ਼ੱਕ ਦੇ ਆਧਾਰ ਦੇ ਉੱਤੇ ਉਹਦੇ ਤੋਂ ਪੁੱਛ ਪੜਤਾਲ ਕੀਤੀ ਜਾਊਗੀ, ਕਿਉਂਕਿ ਕੁਝ ਲੋਕ ਫੜੇ ਗਏ ਆ ਪਿਛਲੇ ਦਿਨੀ ਜਿਨ੍ਹਾਂ ਨੇ ਇਹ ਖੁਲਾਸਾ ਕੀਤਾ ਕਿ ਜੱਗੂ ਭਗਵਾਨਪੁਰੀਏ ਨੇ 2 ਸ਼ੂਟਰ ਪ੍ਰੋਵਾਈਡ ਕਰਵਾਏ ਸੀ। ਇਹ ਵੀ ਤਿਹਾੜ ਜੇਲ੍ਹ ਦੇ ਵਿੱਚ ਸੀਗਾ ਜੀ। ਤਿਹਾੜ ਜੇਲ੍ਹ ਦੇ ਵਿੱਚ ਹੀ ਲਾਰੈਂਸ ਬਿਸ਼ਨੋਈ ਸੀਗਾ। ਇਹਦੇ ਉੱਤੇ ਵੀ ਪੁਲਿਸ ਜਿਹੜੀ ਆ ਉਹ ਛਾਣਬੀਣ ਕਰੂਗੀ, ਪੁੱਛਗਿੱਛ ਕਰੂਗੀ ਕਿ ਕੀ ਦੋਨਾਂ ਨੇ ਉੱਥੇ ਰਲ ਕੇ ਕਿਤੇ ਜਿਹੜਾ ਇਹਦੇ ਜਿਹੜਾ ਕਤਲ ਆ ਉਹਦੀ ਯੋਜਨਾ ਘੜੀ ਆ। 7 ਦਿਨ ਦਾ ਪੁਲਿਸ ਰਿਮਾਂਡ ਮਾਨਸੇ ਦੀ ਅਦਾਲਤ ਨੇ ਜੱਗੂ ਭਗਵਾਨਪੁਰੀਏ ਦਾ ਦੇ ਦਿੱਤਾ। ਇਸੇ ਤਰੀਕੇ ਦੇ ਨਾਲ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਇੱਕ ਸਟੱਡ ਫਾਰਮ ਦਾ ਮਾਲਕ ਫੜਿਆ ਗਿਆ। ਇਹ ਜਿਹੜਾ ਸਟੱਡ ਫਾਰਮ ਦਾ ਮਾਲਕ ਹੈ ਇਹਦਾ ਨਾਮ ਸਤਵੀਰ ਸਿੰਘ ਹੈ, ਜਿਹੜਾ ਕਿ ਤਲਵੰਡੀ ਰਾਏ ਦਾਦੂ ਅੰਮ੍ਰਿਤਸਰ ਡਿਸਟ੍ਰਿਕਟ ਦੇ ਰਹਿਣ ਵਾਲਾ ਹੈ। ਇਹਨੂੰ ਫੜਿਆ ਜੀ ਲੁਧਿਆਣੇ ਦੀ ਪੁਲਿਸ ਨੇ। ਇਹ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਅਸਲਾ ਸਪਲਾਈ ਦੇ ਵਾਸਤੇ ਵਰਤੀ ਗਈ ਫੋਰਚੂਨਰ ਕਾਰ, ਪਿਸਤੌਲ, 315 ਬੋਰ ਤੇ ਕਾਰਤੂਸ ਜਿਹੜੇ ਉਹ ਤੋਂ ਬਰਾਮਦ ਕੀਤੇ ਗਏ ਆ। ਔਰ ਇਹਨੇ ਹੀ ਜਿਹੜਾ ਸੀਗਾ ਇਹ ਗੈਂਗਸਟਰਾਂ ਨੂੰ ਇਹ ਗੱਡੀ ਪ੍ਰੋਵਾਈਡ ਕਰਾਈ ਸੀ। ਇਹ ਗੱਡੀ ਉਹ ਸੀਗੀ ਜਿਹਦੇ ਵਿੱਚ ਅਸਲਾ ਰੱਖ ਕੇ ਇਸ ਹਮਲੇ ਵਾਲੀ ਜਗ੍ਹਾ ਦੇ ਉੱਤੇ ਜਿਹੜਾ ਉਹ ਲਿਆਂਦਾ ਗਿਆ ਸੀਗਾ। ਹੁਣ ਦੇਖੋ ਤੁਸੀਂ, ਜਿੱਦਣ ਤੋਂ ਇਹ ਕਤਲ ਹੋਇਆ ਕਿਸ ਤਰੀਕੇ ਦੇ ਨਾਲ ਕਿੱਥੋਂ ਕਿੱਥੋਂ ਗ੍ਰਿਫਤਾਰੀਆਂ ਕਿੰਨੀਆਂ ਹੋ ਰਹੀਆਂ ਨੇ। ਮਤਲਬ ਕਿ ਜਾਲ ਇਹ ਏਡਾ ਜ਼ਿਆਦਾ ਜਿਹੜਾ ਬੁਣਿਆ ਹੋਇਆ ਗੈਂਗਸਟਰਾਂ ਦਾ ਕਿ ਸਵਾਲ ਇਹੀ ਆ ਕਿ ਇਹ ਜਾਲ ਜਿਹੜਾ ਤੋੜਿਆ ਜਾ ਸਕੂਗਾ ਜਾਂ ਨਹੀਂ। ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਦੱਸੀ ਆ ਕਿ 11 ਜਿਹੜੇ ਮੈਂਬਰ ਨੇ ਇਹਨਾਂ ਗੈਂਗਸਟਰਾਂ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਰਿੰਦਾ ਤੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਦੱਸੇ ਜਾ ਰਹੇ ਆ। ਇਹਨਾਂ 'ਚ ਮੁਹੰਮਦ ਯਾਸੀਨ ਅਖਤਰ ਉਰਫ ਜੈਸੀ ਪੁਰੇਵਾਲ ਸ਼ਾਮਲ ਹੈ, ਅੰਕੁਸ਼ ਸੱਭਰਵਾਲ, ਅਮਨਦੀਪ, ਸ਼ਿਵ ਕੁਮਾਰ, ਸਾਗਰ ਸਿੰਘ, ਅਮਰ ਮਲਿਕ, ਸੁਮਿਤ ਜਸਵਾਲ, ਅਰੁਣ ਕੁਮਾਰ, ਇਹ ਸਾਰੇ ਪੰਜਾਬ ਦੇ ਨੇ। ਤੇ ਕੁਝ ਜਿਹੜੇ ਇੱਕ ਇਹਨਾਂ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਦਾ ਜਿਹੜਾ ਉਹ ਦੱਸਿਆ ਜਾ ਰਿਹਾ। ਇਹਨਾਂ ਦੇ ਉੱਤੇ ਕਤਲ, ਡਕੈਤੀ, ਫਰੌਤੀ, ਨਸ਼ਾ ਤਸਕਰੀ ਦੇ 65 ਦੇ ਕਰੀਬ ਕੇਸ ਦਰਜ ਨੇ। ਸਵਾਲ ਇਹ ਆ ਕਿ ਇਹ ਇੰਨੀ ਦੇਰ ਦੇ ਕਿੱਥੇ ਸੀਗੇ। ਇਹ ਜੇ 65 ਕੇਸ ਇਹਨਾਂ ਦੇ ਉੱਤੇ ਦਰਜ ਨੇ ਤੇ ਇਹਦਾ ਮਤਲਬ ਕਿ ਇਹਨਾਂ ਨੂੰ ਫੜਨ ਦੇ ਵਾਸਤੇ ਕੋਈ ਤਰੱਦਦ ਨਹੀਂ ਕੀਤਾ ਗਿਆ ਪਹਿਲਾਂ। ਹੁਣ ਇੱਕਦਮ ਜਦੋਂ ਪ੍ਰੈਸ਼ਰ ਬਣਿਆ ਤੇ ਇਹ ਨਾਲ ਦੀ ਨਾਲ ਇਹਨਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਚਲੋ ਜੇ ਘੱਟੋ ਘੱਟ ਹੋਣੀ ਗ੍ਰਿਫਤਾਰੀਆਂ ਹੋ ਜਾਣ ਤਾਂ ਸਵਾਲ ਇਹ ਆ ਕਿ ਕੀ ਪੰਜਾਬ ਗੈਂਗਸਟਰਾਂ ਦੇ ਵਾਸਤੇ ਇੱਕ ਵੱਡੀ ਜਗ੍ਹਾ ਬਣ ਗਿਆ ਕਿ ਜਿੱਥੇ ਉਹ ਵਾਰਦਾਤਾਂ ਨੂੰ ਜਨਮ ਦਿੰਦੇ ਨੇ, ਜਿੱਥੇ ਉਹ ਫਰੌਤੀਆਂ ਲੈਂਦੇ ਨੇ, ਜਿੱਥੇ ਉਹ ਪਹਾੜੇ ਦੇ ਉੱਤੇ ਕਤਲ ਕਰਦੇ ਨੇ। ਕਿਸੇ ਵੇਲੇ ਇਹ ਕਿਹਾ ਜਾਂਦਾ ਹੁੰਦਾ ਸੀ ਨਾ ਵੀ ਵੇਖਿਓ ਕਿਤੇ ਪੰਜਾਬ ਨੂੰ ਬਿਹਾਰ ਨਾ ਬਣਾ ਦਿਓ। ਅੱਜ ਕਹਿੰਦੇ ਨੇ ਕਿ ਬਿਹਾਰ ਦੇ ਵਿੱਚ ਇਹ ਕਿਹਾ ਜਾਂਦਾ ਵੀ ਸੰਭਲ ਜਾਓ ਕਿਤੇ ਪੰਜਾਬ ਨਾ ਬਣ ਜੇ। ਇਹ ਗੰਦ ਜਿਹੜਾ ਗੈਂਗਸਟਰਾਂ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਪਾਇਆ ਗਿਆ, ਬਿਨਾਂ ਕਿਸੇ ਸ਼ੱਕ ਦੇ ਇਹ ਰਾਜਨੀਤਿਕ ਲੋਕਾਂ ਨੇ ਪਾਇਆ। ਕਿਹਨਾਂ ਨੇ ਪਾਇਆ ਉਹ ਰੋਜ਼ ਦੱਸਣ ਦੀ ਜ਼ਰੂਰਤ ਨਹੀਂ ਆ। ਸਭ ਨੂੰ ਪਤਾ ਹੈ ਕਿ ਕਤਲ ਕਿੱਥੋਂ ਸ਼ੁਰੂ ਹੁੰਦੇ ਆ, ਕਤਲ ਕਿਸ ਜਗ੍ਹਾ ਤੋਂ ਸਟਾਰਟ ਹੁੰਦੇ ਆ ਤੇ ਕਿਸ ਜਗ੍ਹਾ ਤੱਕ ਜਾਂਦੇ ਆ। ਕੌਣ ਪ੍ਰਮੋਟ ਕਰਦਾ ਰਿਹਾ ਇਹਨਾਂ ਗੈਂਗਸਟਰਾਂ ਨੂੰ, ਕਿਹੜੇ ਤਰੀਕੇ ਦੇ ਨਾਲ ਪ੍ਰਮੋਟ ਕਰਦੇ ਰਹੇ ਨੇ, ਤੇ ਜਦੋਂ ਇਹਨਾਂ ਦੇ ਕਤਲ ਹੋਣੇ ਸ਼ੁਰੂ ਹੋਏ ਆ ਉੱਥੋਂ ਅੱਗੇ ਤੋਂ ਅੱਗੇ ਫਿਰ ਇਹ ਕਿੰਨੇ ਧੜੇ ਬਣ ਗਏ। ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਉਹ ਫਲਾਨੇ ਗਰੁੱਪ ਦਾ, ਉਹ ਢਮਕਾਨੇ ਗਰੁੱਪ ਦਾ ਪਤਾ ਹੀ ਨਹੀਂ। ਦਰਜਨਾਂ ਦੀ ਰੂਪ ਦੇ ਵਿੱਚ ਗਰੁੱਪ ਬਣੇ ਹੋਏ ਆ ਤੇ ਦਰਜਨਾਂ ਗਰੁੱਪਾਂ ਨੇ ਅੱਗੋਂ ਸੈਂਕੜਿਆਂ ਦੇ ਰੂਪ ਦੇ ਵਿੱਚ ਮੁੰਡੇ ਜਿਹੜੇ ਆ ਉਹ ਆਪਣੇ ਨਾਲ ਜੋੜੇ ਤੇ ਤੋਰੇ ਹੋਏ ਆ।